10 ਕੁ ਜਾਣੇ ਆ ਬੋਰਡ ਦੇ ਵਿੱਚ 10 ਜਾਣੇ ਤੇ 2 ਆਲਟਰਨੇਟਸ ਤੇ ਜੇ ਤੁਸੀਂ ਦੇਖੋ ਪਿਛਲੇ 10-15 ਸਾਲਾਂ ਤੋਂ ਨਾ ਸੇਮ ਜਾਣੇ ਹਰੇਕ ਸਾਲ ਬਣਦੇ ਆ ਲੀਡਰ ਭਾਵੇਂ ਉਹ ਕਹਿੰਦੇ ਆ ਵੀ ਸਾਡੇ ਕੋਲ ਜਾਂ ਅਸੀਂ ਗਰੋਅਰਸ ਦੀ ਵੋਇਸ ਆ ਨਾ we're independent growers but ਜੇ ਤੁਸੀਂ ਦੇਖੋ ਨਾ they're always tied in with some type of packer ਉਹ ਭਾਈ ਬਹੁਤ ਵੱਡੇ ਗਰੋਅਰ ਆ ਸੋ ਮੈਂ ਜਦੋਂ ਦੇਖਿਆ ਮੈਂ ਕਿਹਾ ਵੀ ਕੋਈ ਛੋਟਾ ਜਿੱਦਾਂ ਸਮਾਲ ਫਾਰਮਰ ਦਾ ਕੋਈ ਵੋਇਸ ਚਾਹੀਦਾ ਰਾਈਟ the small farmers deserve a voice too ਕਿੰਨਿਆਂ ਨੂੰ ਬੈਲਟ ਜਾਣੇ ਆ ਬੈਲਟਸ ਜਾਣੇ ਤਾਂ ਸਾਰਿਆਂ ਨੂੰ ਆ ਪਰ ਬੈਲਟ ਉਹਨਾਂ ਨੂੰ ਜਾਂਦੇ ਆ ਜਿਨ੍ਹਾਂ ਨੇ ਆਪਣੇ ਪੈਕਰ ਨਾਲ ਜਾਂ ਪ੍ਰੋਸੈਸਰ ਨਾਲ ਕੰਟੈਕਟ ਕਰਕੇ ਦੱਸਿਆ ਵੀ ਅਸੀਂ ਗਰੋਅਰ ਆ ਤੇ ਜੇ ਉਹ ਪੈਕਰ ਨੇ ਆਲਮੰਡ ਨੂੰ ਦੱਸਿਆ ਵੀ ਹਾਂ ਭਾਈ ਇਹ ਸਾਡੇ ਗਰੋਅਰ ਆ ਫਿਰ ਉਹਨਾਂ ਨੂੰ ਬੈਲਟ ਮਿਲਣਗੇ ਤੇ ਜੇ ਜਿਨ੍ਹਾਂ ਨੇ ਦੱਸਿਆ ਨਹੀਂ ਉਹਨਾਂ ਨੂੰ ਫਿਰ ਬੈਲਟ ਨਹੀਂ ਮਿਲਣੇ ਬੈਲਟ ਨਹੀਂ ਮਿਲਣੇ ਪਰ ਤੁਸੀਂ ਫੋਨ ਕਰਕੇ ਜ਼ਰੂਰ ਦੱਸ ਸਕਦੇ ਆ ਵੀ ਅਸੀਂ ਗਰੋਅਰ ਆ ਸਾਨੂੰ ਬੈਲਟ ਚਾਹੀਦਾ ਸੋ ਕਿਹਨੂੰ ਕਾਲ ਕਰਨੀ ਹੈ ਐਲਮੰਡ ਬੋਰਡ ਨੂੰ ਕਰਨੀ ਹੈ ਕਿ ਪੈਕਰ ਨੂੰ ਆਪਣੇ ਪੈਕਰ ਨੂੰ ਕਾਲ ਕਰੋ ਜਿਨ੍ਹਾਂ ਨੂੰ ਤੁਸੀਂ ਬਦਾਮ ਵੇਚਦੇ ਹਾਂਜੀ do you see you can change that ਜਿੱਦਾਂ ਤੁਸੀਂ ਕਿਹਾ ਵੀ ਜਿੰਨਾ ਵੀ ਸਿੱਖਿਆ what's the idea what's your idea how you want to change it yeah so just being fully transparent with the trade representative and taking them real facts and information and even bringing them proposed everyone knows who the almond board is everybody pays money to the almond board I think every grower would be more than happy to share their crop information early on in the year ਸਤਿ ਸ੍ਰੀ ਅਕਾਲ ਪੰਜਾਬੀ ਰੇਡੀਓ USA ਪੰਜਾਬੀ TV USA ਦੇ ਉੱਤੇ ਸਵਾਗਤ ਹੈ ਅੱਜ ਆਪਣੇ ਨਾਲ ਗੱਲਬਾਤ ਕਰਨ ਦੇ ਲਈ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਆ ਗੁਰਅਮ੍ਰਿਤ ਸਿੰਘ ਘੁੰਮਣ ਐਲਮੰਡ ਬੋਰਡ ਆਫ ਕੈਲੀਫੋਰਨੀਆ ਦੇ ਵਿੱਚ ਇਸ ਟਾਈਮ ਇੱਕ ਸੀਟ ਓਪਨ ਆ ਇੰਡੀਪੈਂਡੈਂਟ ਗਰੋਵਰ ਦੀ ਇੱਕ ਸੀਟ ਓਪਨ ਆ ਜਿਸ ਦੇ ਲਈ ਇਹ ਇੱਕ ਕੈਂਡੀਡੇਟ ਦੇ ਤੌਰ ਦੇ ਉੱਤੇ ਇਹਨਾਂ ਨੇ ਆਪਣੀ ਨਾਮਜ਼ਦਗੀ ਭਰੀ ਆ ਨੋਮੀਨੇਟ ਆਪਣੇ ਆਪ ਨੂੰ ਕੀਤਾ ਆ ਉਹਨਾਂ ਨੇ ਜਿਹੜਾ ਫਾਈਲ ਕੀਤਾ ਆ ਸੋ 21 ਅਪ੍ਰੈਲ ਤੋਂ ਆਲਰੇਡੀ ਜਿਹੜੇ ਬੈਲਟਸ ਆ ਐਲਮੰਡ ਜਿਹੜੇ ਗਰੋ ਕਰਦੇ ਨੇ ਜਿਹੜੇ ਗਰੋਵਰਸ ਆ ਉਹਨਾਂ ਦੇ ਘਰਾਂ ਦੇ ਵਿੱਚ ਐਲਮੰਡ ਜਿਹੜੇ ਵੋਟ ਪਾਉਣ ਦੇ ਲਈ ਬੈਲਟ ਆ ਉਹ ਪਹੁੰਚਣੇ ਸ਼ੁਰੂ ਹੋ ਚੁੱਕੇ ਹੋਣਗੇ ਸੋ 1 ਮਹੀਨੇ ਦੇ ਵਕਤ ਦੇ ਵਿੱਚ ਤੁਸੀਂ ਆਪਣੇ ਜਿਹੜਾ ਕੈਂਡੀਡੇਟ ਜਿਸ ਨੂੰ ਤੁਸੀਂ ਚਾਹੁੰਦੇ ਆ ਜਿੱਤੇ ਉਹਨੂੰ ਤੁਸੀਂ ਵੋਟ ਪਾ ਕੇ ਘੱਲਣਾ ਆ ਅਤੇ ਉਹਨਾਂ ਦੇ ਵਿੱਚੋਂ ਇੱਕ ਨਾਮ ਗੁਰਅਮ੍ਰਿਤ ਸਿੰਘ ਜਿਹੜੇ ਘੁੰਮਣ ਆ ਉਹਨਾਂ ਦਾ ਆ ਸੋ ਗੁਰਅਮ੍ਰਿਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਸੋ ਗੁਰਅਮ੍ਰਿਤ ਸਿੰਘ ਨੌਜਵਾਨ ਹੋ ਤੁਸੀਂ ਆਈ ਥਿੰਕ ਅਰਲੀ 20s ਦੇ ਵਿੱਚ ਹੋ ਹਾਂਜੀ ਥੋੜ੍ਹਾ ਜਿਹਾ ਪਹਿਲਾਂ ਆਪਣੇ ਬੈਕਗਰਾਊਂਡ ਦੇ ਬਾਰੇ ਦੱਸੋ ਅਤੇ ਤੁਸੀਂ ਫਾਰਮਿੰਗ ਨਾਲ ਕਿੱਦਾਂ ਜੁੜੇ ਹੋਏ ਹਾਂਜੀ ਸੋ ਬੈਕਗਰਾਊਂਡ ਮੇਰਾ ਜਨਮ ਚੀਕੋ ਤੋਂ ਆ ਚੀਕੋ ਕੈਲੀਫੋਰਨੀਆ ਅਤੇ ਮੈਂ UC ਬਰਕਲੀ ਤੋਂ ਇਕਨੋਮਿਕਸ ਡਿਗਰੀ ਕੀਤੀ ਆ ਆਈ ਗ੍ਰੈਜੂਏਟਡ ਇਨ 2024 ਐਂਡ ਦੈਨ ਹੁਣ ਮੈਂ ਕਰੰਟਲੀ ਆਪਣੀ JD ਸਟੱਡੀਜ਼ ਲਾਅ ਸਟੱਡੀਜ਼ UC ਡੇਵਿਸ ਸਕੂਲ ਆਫ ਲਾਅ ਕਰਦਾ ਹਾਂ ਅਤੇ ਫਾਰਮਿੰਗ ਨਾਲ ਮੇਰਾ ਸੰਬੰਧ ਕੀ ਆ ਵੀ ਸਾਡੀ ਫੈਮਿਲੀ ਫਾਰਮਿੰਗ ਕਰਦੀ ਆ ਚੀਕੋ ਦੇ ਵਿੱਚ ਸਾਡੇ ਕੋਲ ਬਦਾਮ ਆ ਅਤੇ ਪ੍ਰੂਨਸ ਮੋਸਟਲੀ ਬਦਾਮਾਂ ਦੀ ਖੇਤੀ ਕਰਦੇ ਆ ਅਤੇ ਮੇਰੇ ਨਾਨਕੇ ਵੀ ਪ੍ਰੂਨਾਂ ਦੀ ਖੇਤੀ ਅਤੇ ਪੀਚਸ ਵੀ ਹੁਣ ਆਲਮੋਸਟ 50 ਸਾਲ ਦੀ ਕਰਦੇ ਆ ਯੂਬਾ ਸਿਟੀ ਏਰੀਆ ਦੇ ਵਿੱਚ ਤੁਸੀਂ ਸਾਰੇ ਅਪ ਨਾਰਥ ਵੀ ਬੇਸਡ ਹੈ ਹਾਂਜੀ ਹਾਂਜੀ ਭਾਈ ਠੀਕ ਆ ਸੋ ਪਰ ਆਪਾਂ ਕਿਤੇ ਨਾ ਕਿਤੇ ਜਾਣਦੇ ਹਾਂ ਵੀ ਜਿਹੜੀ ਸੈਂਟਰਲ ਵੈਲੀ ਦੇ ਵਿੱਚ ਬਦਾਮਾਂ ਦਾ ਐਲਮੰਡਸ ਦਾ ਥੋੜ੍ਹਾ ਜ਼ਿਆਦਾ ਦਬਦਬਾ ਆ ਹਾਂਜੀ ਵੀ ਹੁਣ ਚਲੋ ਐਡਵਾਂਸਮੈਂਟ ਹੋ ਗਈ ਸਾਰੀਆਂ ਚੀਜ਼ਾਂ 'ਚ ਐਗ ਦੀ ਜਿਹੜੀ ਟੈਕਨੋਲੋਜੀ ਅਪ ਨਾਰਥ ਵੀ ਹੁਣ ਹੋ ਜਾਂਦੇ ਆ ਵਧੀਆ ਸਰਵਾਈਵ ਜਿਹੜਾ ਉਹ ਕਰੀ ਜਾ ਰਹੇ ਆ ਸੋ ਵਾਟ ਮੋਟੀਵੇਟਡ ਯੂ ਟੂ ਰਨ ਫॉर ਦਿਸ ਹਾਂਜੀ ਭਾਜੀ ਸੋ ਵਿਦ ਦ ਆਲਮੰਡ ਬੋਰਡ 10 ਕੁ ਜਾਣੇ ਆ ਬੋਰਡ ਦੇ ਵਿੱਚ 10 ਜਾਣੇ ਤੇ 2 ਆਲਟਰਨੇਟਸ ਅਤੇ ਜੇ ਤੁਸੀਂ ਦੇਖੋ ਪਿਛਲੇ 10-15 ਸਾਲਾਂ ਤੋਂ ਨਾ ਸੇਮ ਜਾਣੇ ਹਰੇਕ ਸਾਲ ਬਣਦੇ ਆ ਲੀਡਰ ਅਤੇ ਭਾਵੇਂ ਉਹ ਕਹਿੰਦੇ ਆ ਵੀ ਸਾਡੇ ਕੋਲ ਜਾਂ ਅਸੀਂ ਗਰੋਅਰਸ ਦੀ ਵੋਇਸ ਆ ਨਾ we're independent growers but ਜੇ ਤੁਸੀਂ ਦੇਖੋ ਨਾ they're always tied in with some type of packer ਉਹ ਭਾਈ ਬਹੁਤ ਵੱਡੇ ਗਰੋਅਰ ਆ ਸੋ ਮੈਂ ਜਦੋਂ ਦੇਖਿਆ ਮੈਂ ਕਿਹਾ ਵੀ ਕੋਈ ਛੋਟਾ ਜਿੱਦਾਂ ਸਮਾਲ ਫਾਰਮਰ ਦਾ ਕੋਈ ਵੋਇਸ ਚਾਹੀਦਾ ਰਾਈਟ the small farmers deserve a voice too ਸੋ ਐਂਡ ਸਾਡਾ ਕੋਈ ਪੈਕਰ ਨਾਲ ਕੋਈ ਸੰਬੰਧ ਨਹੀਂ we're just independent growers ਅਸੀਂ ਆਪਣੀ ਖੇਤੀ ਕਰਦੇ ਹਾਂ ਨਾ ਕੋਈ ਸਾਡਾ ਪ੍ਰੋਸੈਸਿੰਗ ਆ ਨਾ ਕੋਈ ਸਾਡੇ ਰਿਸ਼ਤੇਦਾਰ ਹੈ ਜਿਹੜੇ ਪ੍ਰੋਸੈਸਿੰਗ ਕਰਦੇ ਆ ਸੋ ਇੱਕ ਟਰੂ ਇੰਡੀਪੈਂਡੈਂਟ ਗਰੋਅਰ ਬੋਰਡ ਦੇ ਵਿੱਚ ਹੈ ਨਹੀਂ ਸੋ ਇਸ ਗੱਲ ਨੂੰ ਸਮਝ ਕੇ ਮੈਂ ਇਹ ਇਲੈਕਸ਼ਨ ਦੇ ਵਿੱਚ ਆਇਆ ਸੋ ਜਿੱਦਾਂ ਤੁਸੀਂ ਦੱਸਿਆ ਵੀ 10 ਬੋਰਡ ਮੈਂਬਰਸ ਆ ਕੁਛ ਕੁ ਤਾਂ ਗੁਰਅਮ੍ਰਿਤ ਉਹਨਾਂ ਦੇ ਜਿਹੜੇ ਬੋਰਡ ਮੈਂਬਰਸ ਆ ਉਹ ਵੱਡੀਆਂ ਜਿਹੜੀਆਂ ਕੋਆਪਸ ਉਹਨਾਂ ਦੀਆਂ ਪੱਕੀਆਂ ਹੀ ਜਿਹੜੀਆਂ ਉਹ ਸੀਟਾਂ ਆ ਹਾਂਜੀ ਸੋ ਟੋਟਲ ਕਿੰਨੇ ਕੁ ਐਲਮੰਡ ਬੋਰਡ ਦੇ ਅੰਡਰ ਗਰੋਵਰਸ ਆਉਂਦੇ ਆ ਹਾਂਜੀ ਅਬਾਊਟ 7800 ਸੋ 8000 ਦੇ ਲੱਗੇ ਅਤੇ ਕਿੰਨਿਆਂ ਨੂੰ ਬੈਲਟ ਜਾਣੇ ਆ ਬੈਲਟਸ ਜਾਣੇ ਤਾਂ ਸਾਰਿਆਂ ਨੂੰ ਆ ਪਰ ਬੈਲਟ ਉਹਨਾਂ ਨੂੰ ਜਾਂਦੇ ਆ ਜਿਨ੍ਹਾਂ ਨੇ ਆਪਣੇ ਪੈਕਰ ਨਾਲ ਜਾਂ ਪ੍ਰੋਸੈਸਰ ਨਾਲ ਕੰਟੈਕਟ ਕਰਕੇ ਦੱਸਿਆ ਵੀ ਅਸੀਂ ਗਰੋਅਰ ਆ ਅਤੇ ਜੇ ਉਹ ਪੈਕਰ ਨੇ ਆਲਮੰਡ ਨੂੰ ਦੱਸਿਆ ਵੀ ਹਾਂ ਭਾਈ ਇਹ ਸਾਡੇ ਗਰੋਅਰ ਆ ਫਿਰ ਉਹਨਾਂ ਨੂੰ ਬੈਲਟ ਮਿਲਣਗੇ
ਤੇ ਜੇ ਜਿਨ੍ਹਾਂ ਨੇ ਦੱਸਿਆ ਨਹੀਂ ਉਹਨਾਂ ਨੂੰ ਫਿਰ ਬੈਲਟ ਨਹੀਂ ਮਿਲਣੇ? ਬੈਲਟ ਨਹੀਂ ਮਿਲਣੇ, ਪਰ ਤੁਸੀਂ ਫੋਨ ਕਰਕੇ ਜ਼ਰੂਰ ਦੱਸ ਸਕਦੇ ਆ ਵੀ ਅਸੀਂ ਗਰੋਅਰ ਜਾਂ ਸਾਨੂੰ ਬੈਲਟ ਚਾਹੀਦਾ। ਸੋ ਕਿਹਨੂੰ ਕਾਲ ਕਰਨੀ ਹੈ, ਐਲਮੰਡ ਬੋਰਡ ਨੂੰ ਕਰਨੀ ਹੈ ਕਿ ਨਹੀਂ, ਪੈਕਰ ਨੂੰ ਆਪਣੇ ਕਰਨੀ? ਪੈਕਰ ਨੂੰ ਕਾਲ ਕਰੋ, ਜਿਨ੍ਹਾਂ ਨੂੰ ਤੁਸੀਂ ਬਦਾਮ ਵੇਚਦੇ ਆ। ਹਾਂਜੀ ਹਾਂਜੀ। ਸੋ ਜਿਨ੍ਹਾਂ ਨੂੰ ਤੁਸੀਂ ਬਦਾਮ ਵੇਚਦੇ ਆ ਉਹਨਾਂ ਨੂੰ ਦੱਸਣਾ ਪੈਣਾ। ਜੇ ਉਹਨਾਂ ਵੱਲੋਂ ਜੇ ਮੰਨ ਲਓ ਵੀ ਮੈਂ ਗਰੋਵਰ ਆ ਤੇ ਮੈਂ ਪੈਕਰ ਨੂੰ ਨਹੀਂ ਦੱਸਿਆ, ਹਾਂਜੀ, ਤੇ ਮੈਨੂੰ ਬੈਲਟ ਨਹੀਂ ਆਊਗਾ? ਮਤਲਬ ਨਹੀਂ ਆਊਗਾ ਅਨਲੈਸ ਤੁਹਾਡੇ ਪੈਕਰ ਨੇ ਆਲਰੇਡੀ ਪ੍ਰੋਐਕਟਿਵਲੀ ਆਲਮੰਡ ਬੋਰਡ ਨੂੰ ਦੱਸਿਆ ਵੀ ਇਹ ਸਾਡਾ ਗਰੋਅਰ ਆ, ਜੇ ਉਹਨਾਂ ਨੇ ਆਪਣੀ ਲਿਸਟ ਅਪਡੇਟ ਕੀਤੀ ਆ। ਪਰ ਮੇਰਾ ਖਿਆਲ ਵੀ ਉਹਨਾਂ ਨੇ ਲਿਸਟ ਇੱਦਾਂ ਪੈਕਰ ਵਾਲੇ ਕਰਦੀ ਨਹੀਂ ਨਾ, ਕਿਉਂਕਿ when you run for the almond board you need 15 signatures, right? 15 petitions ਵੀ ਹਾਂ ਵੀ ਅਸੀਂ ਇਹਨੂੰ ਜਾਣਦੇ ਹਾਂ, we support him before they put you on the ballot. ਅੱਛਾ। ਸੋ ਮੈਂ 15 ਜਾਣਿਆਂ ਨੂੰ ਕੀਤਾ, ਐਟ ਲੀਸਟ ਮੈਂ 35-40 ਫਾਰਮਰਾਂ ਨੂੰ ਦੱਸਿਆ ਤੇ ਉਹਨਾਂ ਨੇ ਮੈਨੂੰ ਸਿਗਨੇਚਰ ਭਰ ਕੇ ਦਿੱਤਾ ਆਪਣਾ। ਤੇ ਜਦੋਂ ਗੱਲ ਆਲਮੰਡ ਬੋਰਡ ਤੱਕ ਪਹੁੰਚੀ, ਉਹ ਕਹਿੰਦੇ ਵੀ ਪੈਕਰ ਡਜ਼ਨਟ ਹੈਵ ਦਿਸ ਗਾਈ ਔਨ ਦ ਲਿਸਟ। ਸੋ ਜਿਹੜੀ ਦੇਖੋ ਤੁਸੀਂ ਵੀ ਇਹ ਕੋਈ ਗਰੋਅਰਸ 30-40 ਸਾਲਾਂ ਨੂੰ ਹੋ ਗਏ ਵੀ ਆਲਮੰਡ ਬਿਜ਼ਨਸ ਦੇ ਵਿੱਚ ਗਰੋ ਕਰਦੇ ਆ, ਤੇ ਹੱਲੇ ਪੈਕਰ ਨੇ ਨਾਂ ਨਹੀਂ ਭੇਜਿਆ। ਅਜੇ ਤੱਕ ਐਲਮੰਡ ਬੋਰਡ ਨੂੰ ਪਤਾ ਹੀ ਨਹੀਂ, ਉਹ ਪਤਾ ਹੀ ਨਹੀਂ। ਹਾਂਜੀ। ਸੋ ਜਿਹੜੇ 7800 ਨੰਬਰ ਆ ਦੈਨ ਦੈਟਸ ਵੇਗ। ਇਸ ਤਰ੍ਹਾਂ ਵੇਗ ਉਹਨਾਂ ਕੋਲ ਆਪਣਾ ਹੈਗਾ ਆ ਨਾ ਵੀ ਪੈਕਰਸ ਕੋਲ ਆਪਣੇ ਨੰਬਰ ਹੁੰਦੇ ਆ ਵੀ ਕਿੰਨੇ ਕੁ ਗਰੋਅਰਸ ਆ, ਪਰ ਲਿਸਟ ਨਹੀਂ ਬਣਾਈ। ਫਿਰ ਲਿਸਟ ਸੈਪਰੇਟ ਉਹਨਾਂ ਦੀ ਹੈਗੀ ਆ ਜਿਹੜੀ ਸਿੱਧੀ ਆਲਮੰਡ ਬੋਰਡ ਨੂੰ ਜਾਂਦੀ ਹੈ, ਤੇ ਲਿਸਟ ਦੇ ਵਿੱਚ ਤੁਹਾਨੂੰ ਕਹਿਣਾ ਪੈਂਦਾ, ਮੋਸਟਲੀ ਪਾ ਦਿੰਦੇ ਆ, ਪਰ ਜੇ ਤੁਸੀਂ ਨਹੀਂ ਤੁਹਾਨੂੰ ਕਹਿਣਾ ਪੈਂਦਾ ਵੀ ਮੈਨੂੰ ਬੈਲਟ ਚਾਹੀਦਾ ਇਸ ਸਾਲ, ਵੀ ਉਹ ਲਿਸਟ ਹਰੇਕ ਸਾਲ ਰਿਨਿਊ ਹੁੰਦੀ ਆ। ਸੋ ਤਾਂ ਹੀ ਕੋਈ ਭੁੱਲ ਹੋ ਜਾਂਦੀ ਆ ਜਾਂ there's some mistakes, so you might not get a ballot. ਸੋ ਕਾਲ ਕਰਕੇ ਜ਼ਰੂਰ ਦੇਖੋ ਵੀ ਤੁਹਾਨੂੰ ਬੈਲਟ ਮਿਲੂਗਾ। ਆਪਣੇ ਪੈਕਰ ਨੂੰ ਕਾਲ ਕਰੋ, ਹਾਂਜੀ, ਮੇਕ ਸ਼ੋਰ ਕਰੋ ਵੀ ਤੁਹਾਨੂੰ ਜਿਹੜਾ ਉਹ ਬੈਲਟ ਮਿਲੇ। ਸੋ ਗੁਰਅਮ੍ਰਿਤ, ਵਾਟਸ ਯੂਰ ਆਈਡੀਆ ਇੰਡੀਪੈਂਡੈਂਟ? ਪਹਿਲਾਂ ਇਹ ਦੱਸੋ ਵੀ ਇੰਡੀਪੈਂਡੈਂਟ ਸੀਟਸ ਕਿੰਨੀਆਂ ਬੋਰਡ ਦੇ ਉੱਤੇ? ਸੋ ਟੋਟਲ there's 10 seats on the board. ਸੋ 4 ਸੀਟਾਂ ਬਲੂ ਡਾਇਮੰਡ ਕੋਲ ਆ, ਤੇ ਉਹਨਾਂ ਕੋਲ ਦੋ ਗਰੋਅਰ ਤੇ 2 ਆਪਣੇ ਕੋਆਪ ਵਾਲੇ ਬਲੂ ਡਾਇਮੰਡ ਵਾਲੇ EMPLOYEE ਉਹਨਾਂ ਦੇ ਤੇ ਬਾਕੀ 6 ਸੀਟਾਂ ਰਹਿ ਗਈਆਂ। ਸੋ 6 ਦੇ ਵਿੱਚੋਂ 3 ਇੰਡੀਪੈਂਡੈਂਟ ਪ੍ਰੋਸੈਸਰਸ ਤੇ 3 ਇੰਡੀਪੈਂਡੈਂਟ ਗਰੋਅਰਸ। ਸੋ ਇਸ ਸਾਲ ਇੱਕ ਇੰਡੀਪੈਂਡੈਂਟ ਗਰੋਅਰ ਦੀ 1 year ਟਰਮ ਪੋਜੀਸ਼ਨ ਖੁੱਲੀ ਆ, ਸੋ ਉਸ ਦੇ ਵਿੱਚ ਅਸੀਂ ਲੜ ਰਹੇ ਹਾਂ। ਅੱਛਾ, ਤੇ ਬੋਰਡ ਦੇ ਵਿੱਚ ਕਿੰਨੇ, ਜਿਹੜੇ 10 ਦੇ ਵਿੱਚੋਂ ਕਿੰਨੇ ਜਾਣਿਆਂ ਦੀ ਹਾਮੀ ਹੋਣੀ ਚਾਹੀਦੀ ਕਿਸੇ ਵੀ ਚੀਜ਼ ਨੂੰ ਪਾਸ ਕਰਨ ਦੇ ਲਈ? ਮੈਜੋਰਟੀ ਲਾਈਕ ਸਿੰਪਲ ਮੈਜੋਰਟੀ 6? ਯਾ 6 ਹਾਂਜੀ। ਓਕੇ, 6 ਜਾਣੇ ਜਿਹੜੇ ਉਹ ਚਾਹੀਦੇ ਆ ਵੀ। ਪਰ ਮੋਸਟ ਤੁਸੀਂ ਦੇਖੋ ਨਾ ਆਲਮੰਡ ਬੋਰਡ ਦੇ ਵਿੱਚ ਮੋਸਟ ਵੋਟਸ ਗੈਟ ਪਾਸਡ ਯੂਨੈਨਿਮਸਲੀ, ਤੇ ਸਾਰੇ ਸਪੋਰਟ ਕਰਦੇ। ਹਾਂਜੀ। ਵਾਟਸ ਯੂਰ ਆਈਡੀਆ? ਤੁਸੀਂ ਇਸ ਟਾਈਮ ਜਿਹੜਾ ਆਲਮੰਡ ਬੋਰਡ ਆ ਉਹ ਕਿੱਦਾਂ ਕੰਮ ਕਰ ਰਿਹਾ, ਤੇ ਜੇ ਤੁਸੀਂ ਉੱਥੇ ਪਹੁੰਚਦੇ ਆ ਤੇ ਹਾਊ ਯੂ ਵਾਂਟ ਟੂ ਚੇਂਜ ਇਟ ਔਰ ਡੂ ਯੂ ਵਾਂਟ ਟੂ ਕੰਟੀਨਿਊ ਦ ਸੇਮ? Yeah, so ਇੱਕ ਗੱਲ ਭਾਜੀ, full transparency, right? So right now if you look at the almond board, you have to go, the almond board goes to the packer, and the packer then communicates to the grower, and if you want to talk to the almond board, ਜਿੱਦਾਂ ਵੋਟ ਗੱਲ ਕਰਦੀ ਸੀ ਨਾ, ਤੁਹਾਨੂੰ ਪੈਕਰ ਨੂੰ ਪੁੱਛਣਾ ਪੈਣਾ ਵੀ ਪੈਕਰ ਹਾਂ ਮੈਨੂੰ ਨਾ ਦੱਸੋ। ਹੁਣ if there's 7,800 growers and the almond board is here to work for the growers, why do I have to go through a processor? 90 ਕੁ ਪ੍ਰੋਸੈਸਰ ਆ ਕੈਲੀਫੋਰਨੀਆ ਦੇ ਵਿੱਚ ਜਿਹੜੇ ਇਹਨਾਂ ਦੇ ਥੱਲੇ ਆ ਜਾਂ ਉਹਨਾਂ ਨਾਲ ਕੰਮ ਕਰਦੇ ਆ। ਸੋ 90 ਦੇ ਅੰਡਰ ਹੀ ਸਾਰੇ ਆਏ ਮੋਸਟਲੀ। yeah. So full transparency ਹੋਣੀ ਚਾਹੀਦੀ ਹੈ ਵੀ ਜੇ ਤੁਸੀਂ if you're one of those 7,800 growers, like ਤੁਸੀਂ ਆਪਣੇ ਆਪ ਨੂੰ ਪੁੱਛੋ ਵੀ ਮੈਂ ਕਦੇ ਆਲਮੰਡ ਬੋਰਡ ਨਾਲ ਗੱਲ ਕੀਤੀ ਆ। ਤੁਹਾਡੇ ਅਸੈਸਮੈਂਟ ਡਾਲਰ ਜ਼ਰੂਰ ਜਾਂਦੇ ਆ ਉਹਨਾਂ ਕੋਲ, ਪੈਸੇ ਹਰੇਕ ਪਾਉਂਡ ਤੋਂ ਜਿਹੜੇ 2 ਸੈਂਟ ਜਾਂਦੇ ਆ, ਪਰ ਜਿੰਨੇ ਵੀ ਜਾਂਦੇ ਆ, ਪਰ ਉਹ ਕੋਈ ਸਟ੍ਰੀਮਲਾਈਨ ਕਮਿਊਨੀਕੇਸ਼ਨ ਹੈ ਨਹੀਂ। ਸੋ ਇੱਕ ਗੱਲ ਫੁੱਲ ਟ੍ਰਾਂਸਪੇਰੈਂਸੀ, ਭਾਵੇਂ ਹਰੇਕ ਮੀਟਿੰਗ ਤੋਂ ਬਾਅਦ ਨੋਟਸ, ਕੋਈ ਬਲੌਗ ਪੋਸਟ ਜਾਂ ਕੋਈ ਵੀ ਈਮੇਲ ਕੁਛ ਵੀ ਹੋਵੇ ਨਾ, ਤੇ ਮੋਰ ਟ੍ਰਾਂਸਪੇਰੈਂਸੀ ਅਬਾਊਟ ਵੇਅਰ ਦ ਮਨੀ ਇਜ਼ ਬੀਇੰਗ ਸਪੈਂਟ, ਰਾਈਟ? ਹਰੇਕ ਸਾਲ ਇੱਕ ਕਾਨਫਰੰਸ ਕਰਦੇ ਆ, ਉੱਥੇ ਮਾੜਾ ਜਿਹਾ ਦੱਸਦੇ ਆ, ਪਰ ਬਹੁਤ ਛੇਤੀ ਇਨਫੋਰਮੇਸ਼ਨ ਬਹੁਤ ਜ਼ਿਆਦਾ ਦਿੰਦੇ ਆ। ਸੋ the growers deserve to know where their money goes, and if the almond board as a federal marketing order, their job is to increase demand of almonds, the growers who pay for the almond board to run through their assessment dollars deserve to know where their money's going. Okay. ਸੋ ਇਹ ਅਕਸਰ ਕਿਸਾਨਾਂ ਦਾ ਕੁਐਸਚਨ ਹੁੰਦਾ ਵੀ ਆਲਮੰਡ ਬੋਰਡ ਉਹਨਾਂ ਦੇ ਜਿਸ ਹਿਸਾਬ ਦੇ ਨਾਲ ਉਹ ਸੋਚਦੇ ਉਸ ਹਿਸਾਬ ਦੇ ਨਾਲ ਇਹ ਕੰਮ ਨਹੀਂ ਕਰ ਪਾ ਰਿਹਾ। ਹਾਂਜੀ। ਜਿਹੜੀ ਆਲਮੰਡ ਦੇ ਪ੍ਰਾਈਸ ਜਿਹੜਾ ਪਰ ਪਾਊਂਡ ਆ ਬਦਾਮਾਂ ਦਾ ਕਿਸੇ ਟਾਈਮ ਦੇ ਤੇ $4 ਤੱਕ ਵੀ ਪਹੁੰਚ ਗਿਆ ਸੀਗਾ। ਹੁਣ 1.5 ਪੌਣੇ $2 ਉਸ ਦੇ ਇਰਦ ਗਿਰਦ ਅਰਾਊਂਡ 2 ਅਪ ਐਂਡ ਡਾਊਨ ਪਲੱਸ ਮਾਈਨਸ ਜਿਹੜਾ ਉਹ ਚੱਲਦਾ ਰਹਿੰਦਾ ਆ।
ਏਕੜੇਜ ਕਾਫੀ ਪਹਿਲਾਂ ਦੇ ਨਾਲੋਂ ਵਧੀ ਹੋਈ ਆ ਦੈਨ देयर आर सो ਮੈਨੀ ਥਿੰਗਸ ਸੋ ਐਲਮੰਡ ਬੋਰਡ ਤੋਂ ਨਾਰਾਜ਼ਗੀ ਆ ਵੀ ਇਹ ਪ੍ਰਾਈਸ ਵਧਾ ਨਹੀਂ ਪਾ ਰਹੇ ਜਾਂ ਡਿਮਾਂਡ ਜਿਹੜੀ ਉਹ ਨਹੀਂ ਵਧਾ ਪਾ ਰਹੇ ਸੋ ਉਹਦੇ ਲਈ ਕੀ ਤੁਸੀਂ ਕਿੱਦਾਂ ਦੇਖਦੇ ਆ ਕਿਵੇਂ ਤੁਸੀਂ ਇਸ ਨੂੰ ਜੇ ਮੰਨ ਲਓ ਵੀ ਤੁਸੀਂ ਚੁਣੇ ਜਾਂਦੇ ਆ ਹਾਊ ਡੂ ਯੂ ਵਾਂਟ ਟੂ ਚੇਂਜ ਦੈਟ ਸੋ ਬਿਲਕੁਲ ਸੋ ਭਾਈ ਜਿੱਦਾਂ ਤੁਸੀਂ ਕਿਹਾ ਵੀ ਬਹੁਤ ਜ਼ਿਆਦਾ ਫੈਕਟਰਸ ਪ੍ਰਾਈਸ ਦੇ ਵਿੱਚ ਜਾਂਦੇ ਆ ਨਾ ਸੋ ਦ ਆਲਮੰਡ ਬੋਰਡਸ ਜੌਬ ਇਜ਼ ਟੂ ਇਨਕਰੀਜ਼ ਡਿਮਾਂਡ ਜੇ ਡਿਮਾਂਡ ਵਧੂਗੀ ਪ੍ਰਾਈਸ ਆਟੋਮੈਟਿਕਲੀ ਵਧੂਗੀ ਇਹ ਪਤਾ ਹੀ ਆ ਸੋ ਆਲਮੰਡ ਬੋਰਡ ਅ ਲੋਟ ਆਫ ਜੇ ਤੁਹਾਨੂੰ ਪਤਾ ਹੀ ਆ ਕੈਲੀਫੋਰਨੀਆ ਮੋਸਟਲੀ ਐਕਸਪੋਰਟਸ ਆਲਮੰਡਸ ਡੋਮੈਸਟਿਕਲੀ ਤਾਂ ਬਹੁਤ ਘੱਟ ਜਾਂਦੇ ਆ ਇੰਡੀਆ ਬਹੁਤ ਆਲਮੰਡਸ ਖਰੀਦਦਾ ਚਾਈਨਾ ਬਾਕੀ ਕੰਟਰੀਆਂ ਯੂਰਪ ਟਰਕੀ ਮਿਡਲ ਈਸਟ ਪਰ ਇੱਕ ਗੱਲ ਫਿਰ ਟੈਰਿਫ ਤੇ ਪਹੁੰਚ ਗਈ ਤੇ ਕਰੰਟ ਐਡਮਿਨਿਸਟ੍ਰੇਸ਼ਨ ਦੇ ਨਾਲ ਰਾਈਟ ਸੋ ਟੈਰਿਫਸ ਰੀਅਲੀ affect how much almonds get exported and purchased by countries abroad. And if we can work better with the U.S. Trade Representative, with the USDA, and even the administration to try to get better prices and better favorable conditions in trade deals for California almonds and even other specialty nuts, that could really help the price. But ਜੇ tariff ਘਟ ਗਿਆ ਫਿਰ automatically demand ਵਧੂਗੀ, right? ਜੇ price ਘਟੂਗੀ ਜੇ tariff ਹੈ ਨਹੀਂ. So ਉਹਦੇ ਨਾਲ that's one of my ideas using my background in economics from UC Berkeley ਤੇ ਜਿੰਨਾ ਵੀ ਮੈਂ ਸਿੱਖਿਆ ਬਾਹਲਾ ਨਹੀਂ ਸਿੱਖਿਆ ਪਰ ਜਿੰਨੀ ਵੀ ਮੇਰੀ knowledge ਆ try to take that data and more information to the people who make the decisions. So how do you see you can change that ਜਿੱਦਾਂ ਤੁਸੀਂ ਕਿਹਾ ਵੀ ਜਿੰਨਾ ਵੀ ਸਿੱਖਿਆ what's the idea what's your idea how you want to change it? So just being fully transparent with the trade representative and taking them real facts and information and even bringing them proposed, Do you have any kind of proposal with you like this is how we should be doing? This is the idea ਵੀ demand ਆਪਾਂ ਇਦਾਂ ਵਧਾ ਸਕਦੇ ਹਾਂ demand ਇਦਾਂ ਵਧਾ ਸਕਦੇ ਹੁਣ obviously ਮੈਂ ਤੁਹਾਨੂੰ ਕਿਹਾ ਸੀ ਨਾ ਵੀ ਬਹੁਤ ਬਦਾਮ ਐਕਸਪੋਰਟ ਹੁੰਦੇ ਆ ਹੁਣ ਯੂਨਾਈਟਿਡ ਸਟੇਟਸ ਦੇ ਵਿੱਚ population is about 330 million and mostly ਗੱਲ ਬਦਾਮਾਂ ਦੀ ਹੁੰਦੀ ਆ ਵੀ ਬਦਾਮ ਮਹਿੰਗੇ ਆ ਰਾਈਟ ਪਰ ਜੇ ਇੰਡੀਆ ਦੇ ਵਿੱਚ ਲੋਕੀ ਵੀ ਜਦੋਂ ਮੀਡੀਅਨ ਇਨਕਮ ਬਹੁਤ ਥੱਲੇ ਆ ਯੂਨਾਈਟਿਡ ਸਟੇਟਸ ਦੇ ਮੁਤਾਬਕ ਜੇ ਉੱਥੇ ਬਦਾਮ ਲੋਕ ਖਰੀਦ ਸਕਦੇ ਆ ਤੇ ਉਹਨਾਂ ਨੂੰ ਬੜੇ ਹੈਲਥ ਬੈਨੀਫਿਟਸ ਵੀ ਨਹੀਂ ਪਤਾ ਇੱਥੇ ਇੰਨੀਆਂ ਸਟੱਡੀਆਂ ਹੁੰਦੀਆਂ ਇੰਨੀ ਐਡਵਰਟਾਈਜ਼ਮੈਂਟ ਹੁੰਦੀ ਆ ਵੀ ਬਦਾਮ ਤੁਹਾਡੇ ਲਈ ਸਿਹਤ ਲਈ ਕਿੰਨੇ ਚੰਗੇ ਆ ਤੇ ਲੋਕੀ ਦੇ ਹੈਵ ਐਕਸਪੈਂਡੇਬਲ ਇਨਕਮ ਟੂ ਸਪੈਂਡ ਮਨੀ ਔਨ badam, on almonds, and we know that health foods are a big trend. My big idea is try to increase demand in the United States because that's kind of a market that has been untapped the last few years, and the Almond Board even said that domestic consumption of almonds has decreased. So ਜੇ ਸਾਰੇ ਬਦਾਮ ਕੈਲੀਫੋਰਨੀਆ ਦੇ ਵਿੱਚ ਪੈਦਾ ਹੀ ਹੁੰਦੇ ਆ 80% of almonds in the world get grown in California, why is consumption decreasing in the United States? So one of my ideas is definitely to hit United States marketing harder, as well as work on tariffs and propose favorable trade deals to the people that make decisions. ਤੁਸੀਂ ਜਿੱਦਾਂ ਤੁਸੀਂ ਕਿਹਾ ਵੀ ਚੀਕੋ 'ਚ ਜੰਮੇ ਪਲੇ ਆ ਉੱਥੇ ਖੇਤਾਂ ਦੇ ਨਾਲ ਹੀ ਜਿਹੜਾ ਰਹੇ ਆ ਸੋ ਹਾਊ ਯੂ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਸੋ ਫॉर ਫਾਰਮਿੰਗ ਦਾ ਤੁਹਾਡਾ ਆਪਣਾ ਐਕਸਪੀਰੀਅੰਸ ਫਾਰਮਿੰਗਸ ਅਪ ਡਾਊਨ ਇਟ ਗੋਜ਼ ਇਨ ਸਾਈਕਲਸ ਸਾਰਿਆਂ ਨੂੰ ਪਤਾ ਹੈ ਵੀ ਪ੍ਰਾਈਸਾਂ ਜਦੋਂ ਵੱਧਦੀਆਂ ਫਿਰ ਵਧੀਆ ਸਮਾਂ ਆ ਜਦੋਂ ਘੱਟ ਆ ਫਿਰ ਯੂ ਹੈਵ ਟੂ ਸੇਵ ਯੂ ਹੈਵ ਟੂ plan ahead. So ਸਾਡਾ ਐਕਸਪੀਰੀਅੰਸ ਬਦਾਮਾਂ ਦੇ ਵਿੱਚ ਤਾਂ 6 ਸਾਲ ਹੋ ਗਏ ਬਦਾਮਾਂ ਦੀ ਖੇਤੀ ਕਰਦੇ ਨੂੰ so we kind of got into it ਜਦੋਂ ਪ੍ਰਾਈਸਾਂ ਸਭ ਤੋਂ ਥੱਲੇ ਸੀਗੀਆਂ the lowest price $1.60 around 2020 2021 ਤੇ ਹੁਣ ਹੌਲੀ ਵੱਧ ਰਹੀਆਂ ਤੇ we'll see how it goes. I mean obviously prices aren't where they should be but the times are getting better. ਐਲਮੰਡ ਬੋਰਡ ਦੀ ਨੈਸ ਰਿਪੋਰਟ ਆ ਹੁਣ ਤਾਂ ਚਲੋ ਉਹਨਾਂ ਨੇ ਵੀ ਗਾਂ ਤੋਂ ਕਰਿਆ ਨਹੀਂ ਕਰਨੀ ਫੰਡਿੰਗ ਉਹਦੀ ਜਿਹੜੀ ਉਹ ਬੰਦ ਕਰ ਦਿੱਤੀ ਹਾਂਜੀ ਲਾਸਟ ਈਅਰ ਵਾਜ਼ ਅ ਬਿਗ ਪ੍ਰੋਬਲਮ ਜਿਹੜੀ ਇਹਨਾਂ ਨੇ ਕਾਫੀ ਹਾਈ ਨੰਬਰ ਜਿਹੜਾ ਉਸ ਦੇ ਵਿੱਚ ਦੱਸ ਦਿੱਤਾ ਸੀਗਾ ਵੀ ਉਹ ਹੋਣੇ ਆ ਉਹਦੇ ਨਾਲ ਪ੍ਰਾਈਸਿਸ ਬਹੁਤ ਜ਼ਿਆਦਾ ਜਿਹੜੇ ਫਿਰ ਡ੍ਰੌਪ ਹੋ ਗਏ ਇਟ ਹੈਜ਼ ਰਿਕਵਰਡ ਅ ਬਿਟ ਬਟ ਨਾਟ ਦੈਟ ਮਚ ਨਾਟ ਟੂ ਦ ਸੇਮ ਐਕਸਟੈਂਟ ਸੋ ਹਾਊ ਡੂ ਯੂ ਵਾਂਟ ਟੂ ਸੀ ਦੋਜ਼ ਨੰਬਰਸ ਕਮ ਆਊਟ ਡੂ ਯੂ ਵਾਂਟ ਦੋਜ਼ ਨੰਬਰਸ ਟੂ ਕਮ ਆਊਟ ਵੀ ਐਨੂਅਲ ਪ੍ਰੋਡਕਸ਼ਨ ਐਸਟੀਮੇਟ ਕੀ ਆ ਕਿੰਨਾ ਕੁ ਜਿਹੜਾ ਉਹ ਤੁਸੀਂ ਉਹਨਾਂ ਨੇ ਕਹਿ ਲਓ ਵੀ ਗੋਦਾਮ ਦੇ ਵਿੱਚ ਰੱਖਣੇ ਆ ਵੀ ਉਹ ਸੇਵ ਕਰਕੇ ਰੱਖਣੇ ਆ ਹਾਊ ਡੂ ਯੂ ਵਾਂਟ ਟੂ ਸੀ ਦੋਜ਼ ਨੰਬਰਸ ਸੋ ਜੇ ਤੁਸੀਂ NASS ਰਿਪੋਰਟ ਦੇਖੋ ਨਾ ਉਹ ਰਿਪੋਰਟ ਬਹੁਤ ਜ਼ਿਆਦਾ ਫਲॉड ਸੀ ਕਿਉਂਕਿ they would only go to about 1,000 growers in certain areas ਤੇ ਕੰਟਰੈਕਟ ਉਹਨਾਂ ਦਾ ਸੀਗਾ 1,000 growers ਕੋਲ ਜਾਣ ਦਾ
but they never even went to 1,000 growers. Hmm. ਤੇ Almond board ਨੇ ਬੜੀ ਕੋਸ਼ਿਸ਼ ਕੀਤੀ ਪਈ ਤੁਸੀਂ 2,000 ਕਰੋ 3,000 ਕਰੋ ਤੇ USDA ਦੇ ਥਰੂ ਉਹ ਕਰਨਾ ਚਾਹੁੰਦੇ ਸੀ ਪਰ obviously the Almond board $70-80 million worth of assessments every year, they have the means to create their own estimate. So ਕਿਉਂ ਨਹੀਂ ਜੇ already packer ਨਾਲ ਇੰਨਾ processors ਨਾਲ ਇੰਨਾ ਕੰਮ ਕਰਦੇ ਆ ਤੁਸੀਂ ਜਾਂ you have everyone knows who the Almond board is, everybody pays money to the Almond board. I think every grower would be more than happy to share their crop information early on in the year. So I definitely think the Almond board should come out with their own estimate. Okay, nothing's better than a good estimate. ਜੇ estimate ਸਹੀ ਹੋਵੇ, prices will be set throughout the year and that stability will remain, right? So price stability is more important than prices going up and down. ਜਦੋਂ ਪ੍ਰਾਈਸਾਂ ਉੱਪਰ ਥੱਲੇ ਹੁੰਦੀਆਂ, that's when the processors make money because they're sitting on the reserves of almonds. Grower ਨੂੰ ਤਾਂ ਉਹ benefit ਨਹੀਂ ਮਿਲਦਾ, ਉਹਨਾਂ ਨੂੰ ਤਾਂ ਹਮੇਸ਼ਾ ਉਹਨੇ ਕੀ ਮਿਲਦੇ ਆ. So ਜੇ price stability ਹੋਵੇ in the long term it's better for the grower. ਜਿੰਨੇ ਪਰਸੈਂਟੇਜ ਜੇ ਕਿਤੇ ਪ੍ਰਾਈਸ ਉਦਾਂ ਵੱਧਦੀ ਆ ਉਹਨੇ ਪਰਸੈਂਟੇਜ ਤੇ ਇਨਕਰੀਜ਼ ਕਦੀ ਦੇਖਿਆ ਨਹੀਂ ਗਰੋਵਰ ਨੇ ਜਾਂ ਕਦੇ ਵੀ ਨਹੀਂ ਦੇਖਿਆ. ਹੁਣ ਤੁਸੀਂ ਕਾਸਕੋ ਜਾਓ ਹੱਲੇ ਵੀ ਬਦਾਮ $5-6 ਦੇ ਤੋਂ ਵੱਧ ਇਹ ਤੋਂ ਵੱਧ ਹੀ ਹੋਣੇ ਆ, ਘੱਟ ਨਹੀਂ ਜਿਹੜੇ ਇਸ ਚੀਜ਼ ਦੇ ਵਿੱਚ ਹੋਣੇ. ਬਾਕੀ ਥਾਵਾਂ ਦੇ ਉੱਤੇ ਵੀ ਜਿਹੜੇ ਉਹ ਮਹਿੰਗੇ ਹੀ ਜਿਹੜੇ ਉਹ ਚੱਲ ਰਹੇ ਆ. ਸੋ ਵਾਟ ਐਲਸ ਡੂ ਯੂ ਵਾਂਟ ਟੂ ਸੇ ਅਖੀਰ ਦੇ ਵਿੱਚ ਟੂ ਆਲ ਦ ਵਿਊਅਰਸ ਔਰ ਦ ਲਿਸਨਰਸ? ਹਾਂਜੀ ਹੁਣ ਮੈਨੂੰ ਬਸ ਇੱਕ ਮੌਕਾ ਦਿਓ. ਆਈ ਮੀਨ ਆਈ ਨੋ ਵੀ ਮੈਂ ਯੰਗ ਆ, ਭਾਵੇਂ ਮੇਰੇ ਕੋਲ ਇੰਨਾ ਐਕਸਪੀਰੀਅੰਸ ਨਹੀਂ ਵੀ ਜਿੰਨਾ ਬਾਕੀ ਜਿਹੜੇ ਕੈਂਡੀਡੇਟਸ ਆ, ਪਰ with that experience ਜੇ ਕੋਈ ਵੱਡਾ ਕੁਐਸਚਨ ਹੋਵੇ ਜਾਂ ਮੈਨੂੰ ਭਾਵੇਂ ਕੁਝ ਪਤਾ ਵੀ ਹੈ ਕਿਸੇ ਗੱਲ ਬਾਰੇ, ਮੈਂ I want to be a representative for the growers, right? ਜੇ ਕੋਈ ਇੰਪੋਰਟੈਂਟ ਜਾਂ ਜ਼ਰੂਰੀ ਵੋਟ ਹੋਵੇ, ਮੈਂ ਆਪਣੇ ਫਾਰਮਰਸ ਜਿਹੜੇ ਮੈਨੂੰ ਜਾਣਦੇ ਯੂਬਾ ਸਿਟੀ ਦੇ ਵਿੱਚ, ਚੀਕੋ ਦੇ ਵਿੱਚ, ਇੱਥੇ ਫਰੈਜ਼ਨੋ, ਉਹਨਾਂ ਨੂੰ ਫੋਨ ਕਰਕੇ ਪੁੱਛੂੰਗਾ, ਉਹਨਾਂ ਕੋਲੋਂ ਸਿੱਖੂੰਗਾ ਵੀ ਮੈਨੂੰ ਵੀ ਤੁਹਾਡੀਆਂ ਕੀ struggles ਆ, what do you think about this issue, how can we at the Almond board help you? So kind of going off that's my goal is just to be a representative for the growers. Well, without being right now just as a grower, what do you think ਜੋ ਇਸ ਟਾਈਮ ਇਨਪੁਟ ਕਾਸਟ ਦੇ ਵਿੱਚ ਵੱਧਦਾ ਆ, ਜੋ ਫੈਮਿਲੀ ਫਾਰਮਸ ਔਰ ਸਮਾਲ ਫਾਰਮਸ ਜਿਹੜੇ ਸਟਰਗਲ ਕਰ ਰਹੇ ਆ, ਉਹਦੇ ਲਈ ਤੁਸੀਂ ਕਿੱਦਾਂ ਸੋਚਦੇ ਵੀ ਕੀ ਕਰਨਾ ਚਾਹੀਦਾ ਅੱਗੇ ਗਰੋਵਰਸ ਨੂੰ? Growers ਲਈ ਹੁਣ if the price of almonds goes up, that can offset the price of input costs. ਹੁਣ ਜੇ ਤੁਹਾਨੂੰ ਜ਼ਿਆਦਾ ਪੈਸੇ ਮਿਲਦੇ ਆ, obviously that'll make it hurt less. But again, that comes down to a lot of stuff with tariffs. Pay tariff ਦੇ ਨਾਲ fertilizers ਵੱਧਦੇ ਆ. Obviously water, Sigma is a big deal, especially to south of Fresno. A lot of farmers have to rip out their orchards. But that's just having clear transparency with legislatures and the people that make decisions. Now, although the Almond board can't lobby, their sister organization, the Almond Alliance, can lobby and can help fix these problems. All right, thank you, Guramrit. Yeah, thank you. Sat Sri Akal. Sat Sri Akal.